ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 10 ਤਰੀਕ ਆ ਤੇ ਦਿਨ ਬੁੱਧਵਾਰ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸਿੰਘਾ, ਧਰਮ ਸਿੰਘ ਸਿੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਟੈਸਲਾ ਦੇ ਨਾਲ ਰਿਲੇਟਡ ਆ। ਟੈਸਲਾ ਦਾ CEO ਜੋ ਇਲੋਨ ਮਸਕ ਆ, ਉਹ ਇਹ ਕਹਿ ਰਿਹਾ ਵੀ ਰੋਬੋ ਟੈਕਸੀ ਹੁਣ ਬਹੁਤ ਜਲਦ ਆ ਰਹੀ ਆ। ਲਗਭਗ ਇੱਕ ਦਹਾਕੇ ਤੋਂ ਇਹਦੇ ਉੱਤੇ ਕੰਮ ਹੋ ਰਿਹਾ ਸੀ। ਹੁਣ ਟੈਸਲਾ ਦੇ ਜਿਹੜੇ ਇਨਵੈਸਟਰਸ ਹੈਗੇ ਆ, ਉਹ CEO ਇਲੋਨ ਮਸਕ ਦੀ ਜਿਹੜੀ ਲੇਟੈਸਟ ਡਰਾਈਵਰਲੈਸ ਡ੍ਰੀਮ ਹੈਗਾ ਆ ਰੋਬੋ ਟੈਕਸੀ, ਉਸ ਨੂੰ ਲੈ ਕੇ ਆ ਰਹੇ ਹੈਗੇ ਆ। ਕਹਿੰਦੇ ਪਈ ਸਾਲਾਂ ਬੱਧੀ ਲੱਗ ਗਏ ਇਸ ਕੰਮ ਦੇ ਉੱਤੇ ਤੇ ਟੋਟਲੀ ਇਹ ਆਟੋਨੋਮਸ ਵਹੀਕਲਸ ਹੋਣਗੀਆਂ, ਬਿਨਾਂ ਡਰਾਈਵਰ ਤੋਂ ਜਿਹੜੀ ਟੈਕਸੀ ਆ ਉਹ ਚੱਲੂਗੀ। ਬਿਯੋਂਡ ਦਾ ਟੈਕਨੋਲੋਜੀ ਇੰਡਸਟਰੀ ਐਕਸਪਰਟਸ ਸਪੈਸੀਫਿਕ ਸੀਗੇ ਟੈਸਲਾ ਰੋਬੋ ਟੈਕਸੀ ਬਿਜ਼ਨਸ ਮਾਡਲ ਦੇ। ਤੇ ਸੋ ਹੁਣ ਤੁਹਾਨੂੰ ਕੋਈ ਜ਼ਰੂਰਤ ਨਹੀਂ, ਜੇ ਤੁਸੀਂ ਉੱਦਾਂ ਦੀ ਜਗ੍ਹਾ ਜਾਂਦੇ ਜਿੱਥੇ ਟ੍ਰੈਫਿਕ ਬਹੁਤ ਹੈਗਾ ਤੇ ਤੁਹਾਨੂੰ ਟੈਕਸੀ ਮਿਲ ਸਕਦੀ ਆ ਜਿਹੜੀ ਬਿਨਾਂ ਡਰਾਈਵਰ ਤੋਂ ਚੱਲਦੀ ਹੈਗੀ ਆ, ਤੇ ਤੁਸੀਂ ਆਪਣਾ ਜਿਹੜਾ ਕੰਮਕਾਰ ਆ ਉਹ ਵੀ ਕਰ ਸਕਦੇ ਹੈਗੇ ਆ। ਤੇ ਜਿਹੜਾ ਟੈਕਸੀ ਹੋਊਗੀ ਉਹ ਬਿਨਾਂ ਕਿਸੇ ਡਰਾਈਵਰ ਤੋਂ ਹੋਊਗੀ, ਰੋਬੋ ਟੈਕਸੀ, ਤੇ ਬਹੁਤ ਜਲਦੀ ਉਹ ਸ਼ੁਰੂ ਹੋਣ ਜਾ ਰਹੀ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰੀਕੇਨ ਮਿਲਟਨ ਦੇ ਬਾਰੇ। ਇਸ ਟਾਈਮ ਫਲੋਰੀਡਾ ਦੇ ਕੁਝ ਹਿੱਸਿਆਂ ਦੇ ਵਿੱਚ ਇਸ ਨੇ ਬਹੁਤ ਭਾਰੀ ਤਬਾਹੀ ਮਚਾਈ ਹੈ। ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਕਈ ਫੁੱਟ ਜਿਹੜਾ ਪਾਣੀ ਦਾ ਚਿੱਕੜ ਆ ਜਾਂ ਹੋਰ ਜਿਹੜਾ ਗਾਰਾ ਉਹ ਜੰਮ ਗਿਆ। 13 ਜਣਿਆਂ ਦੀ ਮੌਤ ਹੋ ਚੁੱਕੀ ਹੈ ਇਸ ਹਰੀਕੇਨ ਕਰਕੇ ਤੇ ਹੁਣ ਤੱਕ ਮਿਲੀਅਨਸ ਜਿਹੜੇ ਲੋਕ ਨੇ, ਉਹ 3 ਮਿਲੀਅਨ ਤੋਂ ਵੱਧ ਜਿਹੜੇ ਲੋਕ ਨੇ ਉਹ ਬਿਜਲੀ ਤੋਂ ਵਾਂਝੇ ਨੇ। ਇਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਕੁਝ ਰਾਹਤ ਕਾਰਜ ਵੀ ਕੀਤੇ ਜਾ ਰਹੇ ਨੇ ਤੇ ਸਭ ਤੋਂ ਜਿਹੜਾ ਡਰਾਮੈਟਿਕ ਰੈਸਕਿਊ ਕੀਤਾ ਗਿਆ ਹਿਲਸਬੋਰੋ ਕਾਉਂਟੀ ਦੇ ਵਿੱਚ ਕੀਤਾ ਗਿਆ। ਇੱਥੇ ਆਫੀਸਰਸ ਨੂੰ ਇੱਕ 14 ਸਾਲਾਂ ਦਾ ਜਿਹੜਾ ਬੱਚਾ ਮੁੰਡਾ ਹੈ, ਉਹ ਇੱਕ ਜਿਹੜਾ ਘਰ ਦੀ ਛੱਤ ਆ ਉਹਦੇ ਉੱਤੇ ਪਾਣੀ ਦੇ ਵਿੱਚ ਰੁੜਿਆ ਜਾਂਦਾ ਮਿਲਿਆ ਤੇ ਉਸ ਤੋਂ ਬਾਅਦ ਉਸ ਨੂੰ ਇੱਕ ਕਿਸ਼ਤੀ ਦੇ ਸਹਾਰੇ ਦੇ ਨਾਲ ਜਿਹੜਾ ਬਾਹਰ ਕੱਢਿਆ ਗਿਆ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਹੈਲੀਕਾਪਟਰ, ਜਿਹੜਾ ਕੋਸਟ ਗਾਰਡ ਹੈਲੀਕਾਪਟਰ ਕ੍ਰਿਊ ਆ, ਉਹਨੇ ਵੀ ਬਹੁਤ ਲੋਕਾਂ ਨੂੰ ਜਿਹੜਾ ਡੁੱਬਣੋਂ ਬਚਾਇਆ। ਤੇ ਇਸ ਟਾਈਮ ਜਿਹੜੇ ਗਲਫ ਆਫ ਮੈਕਸੀਕੋ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਬਹੁਤ ਸਾਰਾ ਜਿਹੜੀ ਤਬਾਹੀ ਹੈ ਇਸ ਹਰੀਕੇਨ ਨੇ ਮਚਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਜਿਹੜੇ ਲੋਕ ਨੇ ਉਹ ਹਰੀਕੇਨ ਮਿਲਟਨ ਤੋਂ ਭਾਵੇਂ ਇਹਨੇ ਬਹੁਤ ਸਾਰੀ ਤਬਾਹੀ ਮਚਾ ਦਿੱਤੀ ਹੈ, ਪਰ ਇਸ ਦੇ ਬਾਵਜੂਦ ਲੋਕ ਕਹਿੰਦੇ ਨੇ ਕਿ ਇਹ ਇੰਨਾ ਜ਼ਿਆਦਾ ਭਿਆਨਕ ਨਹੀਂ ਗਾ ਜਿੰਨਾ ਇਹ ਸਾਨੂੰ ਲੱਗਦਾ ਸੀਗਾ ਜਾਂ ਜਿੰਨਾ ਅਸੀਂ ਇਹਦੇ ਬਾਰੇ ਸੋਚ ਰਹੇ ਸੀ। ਹਾਲਾਂਕਿ ਤਬਾਹੀ ਬਹੁਤ ਹੋਈ ਹੈ। ਸੋ ਬਹੁਤ ਸਾਰੀਆਂ ਕਾਉਂਟੀਜ਼ ਨੇ ਜਿਨ੍ਹਾਂ ਦੇ ਵਿੱਚ ਹਲੇ ਵੀ ਜਿਹੜੀਆਂ ਹਵਾਵਾਂ ਨੇ ਉਹ ਵਗ ਰਹੀਆਂ ਨੇ। ਇਹ ਕੈਟੇਗਰੀ 3 ਦਾ ਹਰੀਕੇਨ ਦੱਸਿਆ ਗਿਆ ਤੇ 70 ਮੀਲਜ਼ 112 ਕਿਲੋਮੀਟਰ ਜਿਹੜੀ ਤੇਜ਼ ਰਫ਼ਤਾਰ ਦੇ ਨਾਲ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇਸ ਟਾਈਮ। ਤੇ ਟੈਂਪਾ ਦੇ ਵਿੱਚ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਹਲੇ ਵੀ ਜਿਹੜੀਆਂ ਤੇਜ਼ ਹਵਾਵਾਂ ਜਾਂ ਹੋਰ ਜਿਹੜੀਆਂ ਚੀਜ਼ਾਂ ਉਹ ਇਲਾਕਿਆਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀਆਂ ਨੇ। ਗਵਰਨਰ ਰੌਨ ਡਿਸੈਂਟਿਸ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਹੁਣ ਤੱਕ ਦਾ ਜਿਹੜਾ ਇਹ ਵਸਟ ਕੇਸ ਸਿਨਾਰੀਓ, ਇਹਨੂੰ ਹਰੀਕੇਨ ਤੋਂ ਬਾਅਦ ਹੋਈ ਤਬਾਹੀ ਨੂੰ ਜਿਹੜਾ ਉਹਨਾਂ ਨੇ ਕਰਾਰ ਦਿੱਤਾ। ਸੇਂਟ ਲੂਈ ਕਾਉਂਟੀ ਜਿਹੜੀ ਆ ਉਹਦੇ ਵਿੱਚ ਡੈਥ ਟੋਲ ਆ ਜਿਹੜਾ ਉਹ 7 ਨੂੰ ਪਾਰ ਕਰ ਗਿਆ। ਤੇ ਇਸੇ ਤਰ੍ਹਾਂ ਜਿਹੜੇ ਉੱਥੋਂ ਦੇ ਕਾਉਂਟੀ ਕਮਿਊਨੀਕੇਸ਼ਨਸ ਡਿਵੀਜ਼ਨ ਡਾਇਰੈਕਟਰ ਨੇ ਐਰਿਕ ਗਿੱਲ,
ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦੱਸੀ ਹੈ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲੇ ਵੀ ਲੋਕ ਕੁਝ ਲਾਪਤਾ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਭਾਲ ਵੱਖ-ਵੱਖ ਜਿਹੜੇ ਮਹਿਕਮੇ ਨੇ, ਰੈਸਕਿਊ ਦੇ ਵਿੱਚ ਲੱਗੀਆਂ ਹੋਈਆਂ ਜਿਹੜੀਆਂ ਏਜੰਸੀਜ਼ ਨੇ, ਅਥਾਰਟੀਜ਼ ਨੇ, ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਯੂਐਸ ਦਾ ਜਿਹੜਾ ਇਨਫਲੇਸ਼ਨ ਆ ਉਹ ਲੋਐਸਟ ਪੁਆਇੰਟ ਤੇ ਪਹੁੰਚ ਗਿਆ ਪਿਛਲੇ 3 ਸਾਲਾਂ ਦੇ ਦੌਰਾਨ ਜੀ ਤੇ ਕੁਛ ਦੇ ਉੱਤੇ ਪ੍ਰੈਸ਼ਰ ਹੈਗਾ ਆ ਵੀ ਉਨਾ ਹੀ ਚੱਲਦਾ ਰਹੇ। ਕੰਜ਼ਿਊਮਰ ਪ੍ਰਾਈਸਸ ਜਿਹੜੇ ਆ 2.4% ਸਤੰਬਰ ਮਹੀਨੇ ਚ ਚੜੇ ਹੈਗੇ ਆ, ਸਾਲ ਪਹਿਲਾਂ ਨਾਲੋਂ 2.5% ਡਾਊਨ ਹੈਗੇ ਆ। ਤੇ ਇਸੇ ਤਰ੍ਹਾਂ ਅਗਸਤ ਮਹੀਨੇ ਦੇ ਵਿੱਚ ਸਮਾਲੈਸਟ ਐਨੂਅਲ ਰਾਈਜ਼ ਹੋਇਆ ਤੇ ਫਰਵਰੀ 2021 ਤੋਂ ਬਾਅਦ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੇ ਕੰਜ਼ਿਊਮਰਸ ਆ ਉਹਨਾਂ ਦੇ ਵਿੱਚ ਹੁਣ ਥੋੜਾ ਜਿਹਾ ਕੌਨਫੀਡੈਂਸ ਆਇਆ ਹੈਗਾ। ਉਹ ਸਾਰੀਆਂ ਚੀਜ਼ਾਂ ਹੁਣ ਖਰੀਦਣਗੇ, ਜਿਹੜਾ ਜਿੱਥੇ ਪਿਛਲੇ ਸਮੇਂ ਤੋਂ ਰੋਕ ਲਾਈ ਹੋਈ ਸੀ ਤਾਂ ਕਿ ਵੀ ਕਿਤੇ ਜ਼ਿਆਦਾ ਕਰਜ਼ਾ ਨਾ ਚੜ ਜਾਵੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਉਹਨਾਂ ਹਿੱਸਿਆਂ ਦੇ ਬਾਰੇ ਜਿੱਥੇ ਰਹਿਣ ਵਾਲੇ ਲੋਕ ਸੰਤੁਸ਼ਟ ਨੇ ਤੇ ਉਹ ਖੁਸ਼ ਨੇ। ਕੈਲੀਫੋਰਨੀਆ ਦੇ ਵਿੱਚ ਆਪਾਂ ਹਮੇਸ਼ਾ ਚਰਚਾ ਕਰਦੇ ਹੁੰਦੇ ਹਾਂ ਕ੍ਰਾਈਮ ਦੀ, ਪਰ ਫਿਰ ਵੀ ਕੁਝ ਕਾਰਨਾਂ ਕਰਕੇ ਕੈਲੀਫੋਰਨੀਆ ਨੂੰ ਲੋਕ ਅਫੋਰਡ ਕਰ ਰਹੇ ਨੇ। ਕੈਲੀਫੋਰਨੀਆ ਅਸੈਂਬਲੀ ਸਿਲੈਕਟ ਕਮੇਟੀ ਨੇ ਜਿਹੜਾ ਉਹ ਪਬਲਿਕ ਪਾਲਿਸੀ ਜਿਹੜੀ ਆ ਹੈਪੀਨੈਸ ਐਂਡ ਪਬਲਿਕ ਪਾਲਿਸੀ ਜਿਹੜੀ ਉਹ ਰਿਲੀਜ਼ ਕੀਤੀ ਹੈ। ਇਹਦੀ ਪਹਿਲੀ ਰਿਪੋਰਟ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਕਾਉਂਟੀਜ਼ ਦੇ ਲੋਕ ਜਿਹੜੇ ਨੇ ਉਹ ਖੁਸ਼ ਨੇ। ਰਿਪੋਰਟ ਨੇ ਇਹ ਗੱਲ ਦੱਸੀ ਹੈ ਕਿ ਜਿਹੜਾ ਸਰਵੇ ਡਾਟਾ ਉਹ ਦੱਸਦਾ ਹੈ ਕਿ ਆਰਗੇਨਾਈਜੇਸ਼ਨ ਤੇ ਹੋਰ ਜਿਹੜੀਆਂ ਪਬਲਿਕ ਪਾਲਿਸੀ ਇੰਸਟੀਚਿਊਟ ਆ ਕੈਲੀਫੋਰਨੀਆ ਦਾ, ਉਹ ਤੋਂ ਇਹ ਜਿਹੜਾ ਡਾਟਾ ਇਕੱਠਾ ਕੀਤਾ ਗਿਆ। ਰਿਸਰਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਅਲਪਾਈਨ ਕਾਉਂਟੀ ਜਿਹੜੀ ਕਿ ਸਟੇਟ ਦੀ ਘੱਟ ਪਾਪੂਲੇਸ਼ਨ ਵਾਲੀ ਕਾਉਂਟੀ ਹੈ ਤੇ ਲੇਕ ਟਾਹੋ ਦੇ ਇਲਾਕਿਆਂ ਦੇ ਵਿੱਚ ਨੇੜੇ ਪੈਂਦੀ ਹੈ ਤੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਸਭ ਤੋਂ ਹੈਪੀਐਸਟ ਕਾਉਂਟੀ ਉਹਨੂੰ ਮੰਨਿਆ ਗਿਆ। ਮੈਰੀਨ ਪਲੇਸਰ, ਯੋਲੋ ਐਂਡ ਸੈਨ ਲੁਈਸ ਜਿਹੜੀਆਂ ਇਹ ਕਾਉਂਟੀਜ਼ ਨੇ, ਇਹਨਾਂ ਨੇ 5 ਪਹਿਲੇ ਜਿਹੜੇ ਥਾਵਾਂ ਦੇ ਉੱਤੇ ਇਹ ਕਾਉਂਟੀਜ਼ ਆਉਂਦੀਆਂ ਨੇ। ਲਾਸ ਏਂਜਲਸ ਕਾਉਂਟੀ ਜਿਹੜੀ ਸਟੇਟ ਦੀ ਮੋਸਟ ਪਾਪੂਲਸ ਕਾਉਂਟੀ ਹੈ ਤੇ ਇਹ 29ਵੇਂ ਰੈਂਕ ਦੇ ਉੱਤੇ ਹੈ ਹੈਪੀਐਸਟ ਕਾਉਂਟੀ ਦੇ ਚਾਰਟ ਦੇ ਵਿੱਚ, ਜਾਂ ਕਹਿ ਲਓ ਗ੍ਰਾਫ ਦੇ ਵਿੱਚ। ਜਿਹੜੀਆਂ ਔਰੇਂਜ ਕਾਉਂਟੀ ਹੈ ਇਹ 8ਵੇਂ ਨੰਬਰ ਤੇ, ਸੈਂਟਾ ਬਾਰਬਰਾ ਜਿਹੜੀ ਕਾਉਂਟੀ ਹੈ ਉਹ 7ਵੇਂ ਤੇ, ਰਿਵਰਸਾਈਡ ਕਾਉਂਟੀ 32ਵੇਂ ਤੇ, ਸੈਨ ਬਰਨਾਰਡੀਨੋ ਕਾਉਂਟੀ ਜਿਹੜੀ ਆ ਉਹ 42ਵੇਂ ਨੰਬਰ ਤੇ ਹੈ। ਓਵਰਆਲ ਜਿਹੜੀ ਰਿਸਰਚ ਆ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਲੋਕੇਸ਼ਨ, ਇੰਪਲਾਇਮੈਂਟ, ਲੇਜ਼ਰ ਤੇ ਹਾਊਸਿੰਗ ਤੇ ਹੋਰ ਜਿਹੜੇ ਫੈਕਟਰ ਨੇ ਉਹਨਾਂ ਦੇ ਆਧਾਰ ਤੇ ਇਹ ਕਲੈਕਟ ਕੀਤਾ ਗਿਆ ਕਿ ਉੱਥੋਂ ਦੇ ਲੋਕ ਰਹਿਣ ਵਾਲੇ ਕਿੰਨੇ ਖੁਸ਼ ਨੇ। ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਕਾਉਂਟੀਜ਼ ਪਹਿਲੇ ਨੰਬਰ ਤੇ ਆਈਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੈਟੀ ਹੈਪੀ ਹਾਂ, ਮਤਲਬ ਉਹਨਾਂ ਨੇ ਕਈਆਂ ਨੇ ਇਹ ਵੀ ਕਿਹਾ ਕਿ ਅਸੀਂ ਇੱਥੇ ਰਹਿ ਕੇ ਖੁਸ਼ ਹਾਂ। ਕਈ ਲੋਕ ਕਹਿੰਦੇ ਨੇ ਕਿ ਅਸੀਂ ਇਹਨਾਂ ਕਾਉਂਟੀਜ਼ ਦੇ ਵਿੱਚ ਪਿਛਲੇ 25 ਸਾਲ ਤੋਂ ਰਹਿ ਰਹੇ ਹਾਂ ਤੇ ਸਾਡਾ ਇੱਥੋਂ ਟਿਕਾਣਾ ਬਦਲ ਕੇ ਜਾਣ ਦਾ ਕੋਈ ਇਰਾਦਾ ਨਹੀਂ ਹੈ। ਬਹੁਤ ਸਾਰੇ ਲੋਕਾਂ ਨੇ ਇਹ ਵੀ ਦੱਸਿਆ ਕਿ 1998 ਤੋਂ ਬਾਅਦ ਜਾਂ ਹੋਰ ਜਿਹੜੇ ਸਨ ਨੇ ਉਹਨਾਂ ਦੇ ਵਿੱਚ ਕਈ ਕਾਉਂਟੀਜ਼ ਅਜਿਹੀਆਂ ਨੇ ਜਿੱਥੋਂ ਕਿਤੋਂ 28%, ਕਿਤੋਂ 16% ਜਿਹੜੀ ਆਬਾਦੀ ਆ ਉਹ ਇਹਨਾਂ ਕਾਉਂਟੀਜ਼ ਦੇ ਵਿੱਚ ਆ ਕੇ ਵਸੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿਹੜੇ ਸਿਟੀ ਨੇ, ਸੈਂਟਾ ਮੋਨਿਕਾ ਜਾਂ ਹੋਰ ਜਿਹੜੀਆਂ ਸ਼ਹਿਰ ਨੇ ਜਾਂ ਕਾਉਂਟੀਜ਼ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸ਼ਹਿਰ ਜਾਂ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ 2017 ਦੇ ਵਿੱਚ ਇਹ ਕਾਉਂਟੀ ਜਿਹੜੀ ਆ ਉਹ ਪਹਿਲੇ ਨੰਬਰ ਤੇ ਸੀ ਜਾਂ ਪਹਿਲੇ ਨੰਬਰਾਂ ਦੇ ਵਿੱਚ ਜਿਹੜੀ ਆਈ ਸੀ, ਪਰ ਬਾਵਜੂਦ ਇਸ ਦੇ ਉਹ ਆਪਣਾ ਜਿਹੜਾ ਦਰਜਾਬੰਦੀ ਸੀ ਉਹਨੂੰ ਬਰਕਰਾਰ ਨਹੀਂ ਰੱਖ ਸਕੇ ਤੇ ਇਸ ਟਾਈਮ ਜਿਹੜੀਆਂ ਕਾਉਂਟੀਜ਼ ਦਾ ਆਪਾਂ ਜ਼ਿਕਰ ਕੀਤਾ ਉੱਥੋਂ ਦੇ ਰਹਿਣ ਵਾਲੇ ਲੋਕ ਕਾਫੀ ਖੁਸ਼ ਦੱਸੇ ਜਾ ਰਹੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਆ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਇੱਕ ਵਾਰੀ ਫੇਰ ਲੋਕ ਜੋ ਕੰਮ ਕਰਦੇ ਆ ਉਹ ਵਧਾਉਣ ਦੀ ਗੱਲ ਕਰ ਰਹੇ ਹੈਗੇ। ਹਜੇ ਪਿੱਛੇ ਜੇ ਮਿਨੀਮਮ ਵੇਜ ਕਾਫੀ ਜ਼ਿਆਦਾ ਵਧਾਇਆ ਗਿਆ ਸੀ, ਹੁਣ ਕਹਿੰਦੇ ਵੀ ਕੈਲੀਫੋਰਨੀਆ ਦਾ ਕੰਟਰੋਵਰਸ਼ੀਅਲ ਨਵਾਂ $20 ਪਰ ਘੰਟੇ ਦੇ ਹਿਸਾਬ ਨਾਲ ਇਨਕਮ ਵਾਲਾ ਜਿਹੜਾ ਬਿੱਲ ਆ ਉਹ ਪਾਸ ਹੋਣ ਜਾ ਰਿਹਾ ਹੈਗਾ। ਸੋ ਹੁਣ ਇਹ ਸਾਰਾ ਡਿਪੈਂਡ ਕਰਨਾ ਹੈ ਵੀ ਇਸ ਪਾਸ ਹੋਣ ਦੇ ਨਾਲ ਜਿਹੜੇ ਸਮਾਨ ਹੈ, ਕੰਜ਼ਿਊਮਰ ਦੀਆਂ ਚੀਜ਼ਾਂ ਆ, ਉਹਨਾਂ ਦੇ ਉੱਤੇ ਵੀ ਇਹਦਾ ਅਸਰ ਪਵੇਗਾ ਕਿ ਨਹੀਂ। ਅਸੈਂਬਲੀ ਬਿੱਲ 1228 ਜਿਹੜਾ ਕਿ ਅਪ੍ਰੈਲ 1 ਨੂੰ ਲਾਗੂ ਹੋਇਆ ਸੀ, ਉਹਦੇ ਨਾਲ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਇਨਕਮ ਸੀ ਉਹ $16.21 ਪਰ ਆਵਰ ਦੇ ਹਿਸਾਬ ਨਾਲ ਵੱਧ ਗਈ ਸੀ। ਜੁਲਾਈ ਮਹੀਨੇ ਤੱਕ 7.5 ਲੱਖ ਦੇ ਕਰੀਬ ਫਾਸਟ ਫੂਡ ਜੌਬਸ ਹੈਗੀਆਂ, ਜਿਹਦੇ ਚੋਂ 11,000 more than when the law took effective according to US Bureau of Labor Statistics। तो ਕਹਿੰਦੇ ਆ ਵੀ ਅਸੀਂ ਫਾਈਂਡ ਆਊਟ ਕਰਦੇ ਆ ਵੀ ਪੁਲਿਸ ਜਿਹੜੀ ਪਾਲਿਸੀ ਆ ਇਹਦੇ ਨਾਲ ਲਗਭਗ 18% ਜਿਹੜੇ ਰੇਟ ਆ ਉਹ ਇਨਕਰੀਜ਼ ਹੋਣਗੇ ਚੀਜ਼ਾਂ ਦੇ ਮਿਨੀਮਮ ਵੇਜ ਵਧਾਉਣ ਦੇ ਨਾਲ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਆਪਾਂ ਡੈਨਵਰ ਦਾ। ਇੱਥੇ ਇੱਕ ਜਿਹੜੀ ਗੋਲਡ ਮਾਈਨ ਆ ਉੱਥੇ ਜਿਹੜੀ ਇੱਕ ਐਲੀਵੇਟਰ ਕੰਮ ਕਰਨਾ ਬੰਦ ਕਰ ਗਈ ਸੀ ਤੇ ਟੂਰਿਸਟ ਸਾਈਟ ਇਹਨੂੰ ਦੱਸਿਆ ਗਿਆ ਇਸ ਇਲਾਕੇ ਨੂੰ। ਤੇ ਕੋਲੋਰਾਡੋ ਦੀ ਜਿਹੜੀ ਪਹਿਲਾ ਮਾਈਨ ਚੱਲਦੀ ਸੀ ਗੋਲਡ ਮਾਈਨ,
ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ ਤੇ 12 ਜਣੇ ਜਿਹੜੇ ਨੇ ਉਹ ਫਸ ਚੁੱਕੇ ਨੇ, ਤੇ ਉਹ ਵੀ ਇਸ ਗੋਲਡ ਮਾਈਨ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਾਂ ਉਸ ਥਾਂ ਦੇ ਉੱਤੇ ਜਿਹੜੀ ਬਹੁਤ ਜ਼ਿਆਦਾ ਡੂੰਘੀ ਆ। ਐਲੀਵੇਟਰ ਜਿਹੜੀ ਆ ਉਹ ਦੱਸਿਆ ਜਾ ਰਿਹਾ ਸੀ ਮੌਲੀ ਕੈਥਲੀਨ ਗੋਲਡ ਮਾਈਨ ਜਿਹੜੀ ਆ ਉਹ ਕ੍ਰਿਪਲ ਕ੍ਰੀਕ ਟਾਊਨ ਦੇ ਨੇੜੇ ਪੈਂਦੀ ਹੈ, ਤੇ ਇੱਥੇ ਮਕੈਨੀਕਲ ਪ੍ਰੋਬਲਮ ਆ ਗਈ ਸੀ। ਘੱਟੋ ਘੱਟ 500 ਫੁੱਟ ਜਿਹੜੀ ਡੂੰਘੀ ਥਾਂ ਦੇ ਉੱਤੇ ਜਿਹੜੀ ਐਲੀਵੇਟਰ ਆ ਬੰਦ ਹੋ ਗਈ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੁਣ ਇੱਕ ਬੰਦਾ ਮਾਰਿਆ ਗਿਆ। ਟੈਲਰ ਕਾਉਂਟੀ ਸ਼ੈਰਿਫ ਜੈਸਨ ਮਾਈਕਸੈਲ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ। ਉਹ ਕਹਿੰਦੇ ਕਿ 12 ਜਣੇ ਹਲੇ ਵੀ ਬਾਟਮ ਦੇ ਉੱਤੇ ਨੇ, ਮਾਈਨ ਦਾ ਜਿਹੜਾ ਬਾਟਮ ਹੈ, ਤੇ ਤਕਰੀਬਨ ਉਹਨਾਂ ਦੀ ਜਿਹੜੀ ਡੂੰਘਾਈ ਆ ਉਹ 1000 ਫੁੱਟ ਆ, 305 ਮੀਟਰ ਉਹਨਾਂ ਨੇ ਦੱਸੀ ਹੈ। ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਸੇਫ ਨੇ, ਤੇ ਉੱਥੋਂ ਤੱਕ ਜਿਹੜਾ ਕਮਿਊਨੀਕੇਸ਼ਨ ਆ ਉਹ ਕਰ ਲਿਆ ਗਿਆ ਉਹਨਾਂ ਤੱਕ। ਮਾਈਕਸੈਲ ਦਾ ਇਹ ਦਾਅਵਾ, ਤੇ ਰੈਸਕਿਊ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਕਿ ਇਸ ਐਲੀਵੇਟਰ ਨੂੰ ਦੁਬਾਰਾ ਜਿਹੜਾ ਆਨਲਾਈਨ ਆ ਉਹ ਲਿਆਂਦਾ ਜਾ ਸਕੇ। ਇਹ ਜਿਹੜਾ ਬਾਅਦ ਦੁਪਹਿਰ ਜਿਹੜਾ ਇਹ ਹਾਦਸਾ ਉਹ ਰਿਪੋਰਟ ਹੋਇਆ ਸੀਗਾ, ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਬੰਦਾ ਜਿਹਦੀ ਮੌਤ ਹੋਈ ਆ ਉਹ ਕਿਵੇਂ ਮਾਰਿਆ ਗਿਆ। 2 ਜਿਹੜੇ ਬੱਚੇ ਨੇ ਉਹ ਵੀ ਇਹਨਾਂ ਦੇ ਵਿੱਚ ਇਨਵੋਲਵ ਨੇ, ਜਿਹੜੇ 12 ਜਣੇ ਫਸੇ ਹੋਏ ਨੇ, ਤੇ ਉਹਨਾਂ ਦੀ ਸਥਿਤੀ ਕੀ ਆ ਉਹਦੇ ਬਾਰੇ ਅਥਾਰਟੀਜ਼ ਕਹਿੰਦੇ ਕਿ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ। ਦੱਸਿਆ ਜਾ ਰਿਹਾ ਕਿ 7 ਬੰਦਿਆਂ ਨੂੰ ਲਿਜਾ ਰਹੀ ਇਹ ਐਲੀਵੇਟਰ ਉਦੋਂ ਕੰਮ ਕਰਨਾ ਬੰਦ ਕਰ ਗਈ ਸੀ ਜਦੋਂ 12 ਲੋਕ ਥੱਲੇ ਹੋਰ ਜਿਹੜੀ ਇਹਦੀ ਉਡੀਕ ਕਰ ਰਹੇ ਸੀਗੇ। ਜੀ ਅਗਲੀ ਖਬਰ ਵੱਲ ਚਲੀਏ ਤੇ ਪੁਲਿਸ ਨੇ $20,000 ਦਾ ਇਨਾਮ ਰੱਖਿਆ ਆ ਉਸ ਬੰਦੇ ਦੇ ਲਈ ਜਿਸ ਨੂੰ ਲੱਭਿਆ ਜਾਊਗਾ, ਜਿਹੜਾ ਫੜਿਆ ਜਾਊਗਾ, ਜਿਸ ਨੇ 2 ਸਾਲਾਂ ਦੀ 올ਡ ਸੀ ਲਾਇਨ ਨੂੰ ਜਿਹੜਾ ਆ ਫੱਟੜ ਕੀਤਾ ਹੈਗਾ ਜੀ ਕੈਲੀਫੋਰਨੀਆ ਬੀਚ ਦੇ ਉੱਤੇ। ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਦਾ ਜਿਹੜਾ ਲਾ ਐਨਫੋਰਸਮੈਂਟ ਦਾ ਆਫਿਸ ਆ ਉਹ $20,000 ਦਾ ਇਨਾਮ ਉਹਨਾਂ ਨੇ ਰੱਖਿਆ ਆ। ਇਹ ਇਨਸੀਡੈਂਟ ਬੋਲਸਾ ਚੀਕਾ ਸਟੇਟ ਬੀਚ ਔਰੇਂਜ ਕਾਉਂਟੀ ਦੇ ਵਿੱਚ ਵਾਪਰੀ ਹੈਗੀ ਆ, ਜਦੋਂ ਮੇਲ ਕੈਲੀਫੋਰਨੀਆ ਸੀ ਲਾਇਨ ਨੂੰ ਫੱਟੜ ਤੇ ਜੀਂਦਾ ਪਾਇਆ ਗਿਆ ਲਾਈਫ ਗਾਰਡ ਸਟੇਸ਼ਨ 22 ਤੇ 23 ਦੇ ਉੱਤੇ, ਤੇ ਨਵੇਂ ਜਿਹੜੇ ਫਰੈਸ਼ ਗਨ ਸ਼ਾਟ ਬੂਟ ਉਹਦੇ ਬੈਕ ਤੇ ਸੀ। ਦੇਖੋ ਏਦਾਂ ਦੇ ਪਾਗਲ ਲੋਕ ਵੀ ਆ ਜਿਹੜੇ ਜਾਨਵਰਾਂ ਨੂੰ ਬਿਨਾਂ ਕਿਸੇ ਗੱਲ ਤੋਂ, ਜਿਹੜੇ ਸੀ ਲਾਇਨ ਹੁੰਦੇ ਆ ਵਧੀਆ ਜਾਨਵਰ ਆ, ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਸੋ ਉਹ ਤੋਂ ਬਾਅਦ ਇਸ ਸੀ ਲਾਇਨ ਦੀ ਜਿਹੜੀ ਮੌਤ ਆ ਉਹ ਹੋ ਗਈ ਹੈਗੀ ਆ। ਪੈਸੀਫਿਕ ਮਰੀਨ ਮੈਮਲ ਸੈਂਟਰ ਜੋ ਔਰੇਂਜ ਕਾਉਂਟੀ ਦੇ ਵਿੱਚ ਹੈਗਾ, ਔਰੇਂਜ ਕਾਉਂਟੀ ਚ, ਉਹਨਾਂ ਨੇ ਇਸ ਨੂੰ ਜਿਹੜਾ ਆ ਰੈਸਕਿਊ ਕੀਤਾ ਸੀ, ਪਰ ਜਿਹੜੇ ਡਾਕਟਰਸ ਆ ਉਸ ਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਹੁਣ ਲਾ ਐਨਫੋਰਸਮੈਂਟ ਵਾਲੇ ਐਕਟਿਵਲੀ ਲੱਭ ਰਹੇ ਆ ਵੀ ਜਾਂ ਕੋਈ ਬੰਦਾ ਫੜਿਆ ਜਾਵੇ ਜਾਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਵੇ ਜਿਸ ਨੇ ਦੇਖਿਆ ਹੋਵੇ ਵੀ ਉਸ ਟਾਈਮ ਦੇ ਉੱਤੇ ਜਿਹੜਾ ਕੋਈ ਪਾਗਲ ਬੰਦਾ ਜਿਹੜਾ ਹੈ ਇਹਨਾਂ ਦੇ ਉੱਤੇ ਜਾਨਵਰਾਂ ਤੇ ਗੋਲੀਆਂ ਚਲਾ ਰਿਹਾ ਸੀ। ਜੀ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਕੌਮਾਂਤਰੀ ਖਬਰਾਂ ਦੇ ਵਿੱਚੋਂ ਆ ਰਹੀ ਹੈ। ਇਜ਼ਰਾਈਲ ਨੇ ਬੇਰੂਤ ਦੇ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਜ਼ਿਆਦਾ ਤੇਜ਼ ਜਿਹੜੇ ਹਮਲੇ ਨੇ ਉਹਨਾਂ ਨੂੰ ਅੰਜਾਮ ਦਿੱਤਾ, ਤੇ ਦੱਸਿਆ ਜਾ ਰਿਹਾ ਕਿ ਇਹਨਾਂ ਤਾਜ਼ਾ ਹਮਲਿਆਂ ਦੇ ਵਿੱਚ 22 ਜਣੇ ਜਿਹੜੇ ਨੇ ਉਹ ਮਾਰੇ ਗਏ ਨੇ ਬੇਰੂਤ ਦੇ ਇਲਾਕਿਆਂ ਦੇ ਵਿੱਚ। BBC ਨੇ ਇਹ ਰਿਪੋਰਟ ਕੀਤਾ ਹੈ ਕਿ ਜਿਹੜਾ ਬੇਰੂਤ ਦੇ ਜਿਹੜਾ ਬੇਚੋਰਾ ਇਲਾਕਾ ਹੈ, ਉੱਥੇ ਕੈਪੀਟਲ ਦੇ ਇਲਾਕਿਆਂ ਦੇ ਵਿੱਚ ਹੀ ਪੈਂਦਾ ਇਹ, ਉੱਥੇ ਇੱਕ ਬਹੁਤ ਵੱਡਾ ਧਮਾਕਾ ਜਿਹੜਾ ਉਹ ਸੁਣਿਆ ਗਿਆ ਸੀਗਾ, ਤੇ ਉਸ ਤੋਂ ਬਾਅਦ ਐਂਬੂਲੈਂਸ ਜਿਹੜੀਆਂ ਨੇ ਉਹ ਇਹਨਾਂ ਇਲਾਕਿਆਂ ਦੇ ਵਿੱਚ ਭਜਦੀਆਂ ਦੇਖੀਆਂ ਗਈਆਂ ਸੀ ਅਮਰੀਕਨ ਯੂਨੀਵਰਸਿਟੀ ਹਸਪੀਟਲ ਦੇ ਇਲਾਕਿਆਂ ਦੇ ਵਿੱਚ। ਦੱਸਿਆ ਜਾ ਰਿਹਾ ਹੈ ਕਿ ਅਨਕਨਫਰਮਡ ਮੀਡੀਆ ਰਿਪੋਰਟਸ ਨੇ ਇਹ ਦੱਸਿਆ ਕਿ ਵਾਫੀਕ ਸਫਾ ਜਿਹੜਾ ਹਿਜ਼ਬੁੱਲਾ ਲੀਡਰ ਹੈ, ਹਸਨ ਨਸਰੱਲਾ ਦੇ ਬ੍ਰਦਰ ਇਨ ਲਾਅ ਦੱਸਿਆ ਗਿਆ, ਉਹਨੂੰ ਨਿਸ਼ਾਨਾ ਬਣਾ ਕੇ ਜਿਹੜੇ ਇਹ ਹਮਲੇ ਨੇ ਕੀਤੇ ਜਾ ਰਹੇ ਨੇ। ਇਜ਼ਰਾਈਲੀ ਜਿਹੜੀਆਂ ਸਟ੍ਰਾਈਕ ਹੋਈਆਂ ਨੇ ਉਹਨਾਂ ਨੇ ਕਈ ਰੈਜ਼ੀਡੈਂਸ਼ੀਅਲ ਬਿਲਡਿੰਗ ਨੂੰ ਵੀ ਹਿੱਟ ਕੀਤਾ ਬੈਚੂਰਾ ਦੇ ਇਲਾਕਿਆਂ ਦੇ ਵਿੱਚ, ਤੇ ਦੱਸਿਆ ਜਾ ਰਿਹਾ ਕਿ ਇਹ ਜਿੱਥੇ ਹਮਲੇ ਨੂੰ ਅੰਜਾਮ ਦਿੱਤਾ ਗਿਆ ਬਹੁਤ ਜ਼ਿਆਦਾ ਜਿਹੜੇ ਸੰਘਣੀ ਆਬਾਦੀ ਵਾਲਾ ਜਿਹੜਾ ਇਲਾਕਾ ਉਹ ਦੱਸਿਆ ਗਿਆ। ਇਹਦੇ ਨਾਲ ਇਹ ਵੀ ਦੱਸਿਆ ਗਿਆ ਕਿ ਇਜ਼ਰਾਈਲ ਨੇ ਇਹਨਾਂ ਇਲਾਕਿਆਂ ਦੇ ਵਿੱਚ ਕਈ ਹੋਰ ਹਮਲਿਆਂ ਨੂੰ ਜਿਹੜਾ ਅੰਜਾਮ ਦਿੱਤਾ। ਸੋ ਹੁਣ ਉੱਥੇ ਜਿਹੜੇ ਮਰਨ ਵਾਲਿਆਂ ਦੀ ਗਿਣਤੀ ਆ ਉਹ ਕਾਫੀ ਵੱਧਦੀ ਜਾ ਰਹੀ ਹੈ, ਤੇ ਇਜ਼ਰਾਈਲ ਦੇ ਜਿਹੜੇ ਇਹ ਹਮਲੇ ਨੇ ਉਹਨਾਂ ਦੇ ਵਿੱਚ ਲਗਾਤਾਰ ਆਪਾਂ ਵਾਧਾ ਦੇਖ ਰਹੇ ਹਾਂ। ਹੁਣ ਤੱਕ ਦੱਸਿਆ ਜਾ ਰਿਹਾ ਕਿ 10,000 ਤੋਂ ਵੱਧ ਜਿਹੜੇ ਮਿਲਟਰੀ ਪੀਸਕੀਪਰ ਨੇ ਲੈਬਨਾਨ ਦੇ ਵਿੱਚ, ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ ਤੈਨਾਤ ਨੇ। 800 ਦਾ ਜਿਹੜਾ ਸਿਵੀਲੀਅਨ ਸਟਾਫ ਆ ਉਹ ਤੈਨਾਤ ਨੇ। ਹੁਣ ਤੱਕ ਇਹ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਲੈਬਨਾਨ ਦੇ ਇਹਨਾਂ ਇਲਾਕਿਆਂ ਨੂੰ ਛੱਡ ਕੇ ਹੋਰ ਸੁਰੱਖਿਅਤ ਟਿਕਾਣਿਆਂ ਵੱਲ ਨੂੰ ਜਿਹੜੇ ਚਾਲੇ ਨੇ ਉਹ ਪਾ ਚੁੱਕੇ ਨੇ। 190 ਰੌਕਟ ਜਿਹੜੇ ਕਿ ਫਾਇਰ ਕੀਤੇ ਗਏ ਸੀ ਲੈਬਨਾਨ ਵੱਲੋਂ ਇਜ਼ਰਾਈਲ ਦੇ ਵਿੱਚ, ਤੇ ਉਸ ਤੋਂ ਬਾਅਦ ਇਜ਼ਰਾਈਲ ਨੇ ਹਮਲਿਆਂ ਨੂੰ ਹੋਰ ਜਿਹੜਾ ਤੇਜ਼ ਉਹ ਕਰ ਦਿੱਤਾ ਹੈ। 7 ਅਕਤੂਬਰ 2023 ਤੋਂ ਸ਼ੁਰੂ ਹੋਈ ਇਸ ਜੰਗ ਦੇ ਵਿੱਚ ਤਕਰੀਬਨ ਗਾਜ਼ਾ ਦੀ ਜੇ ਗੱਲ ਕਰੀਏ, ਜਿਹੜਾ ਕਿ ਹਮਾਸ ਦੇ ਨਾਲ ਇਹਨਾਂ ਦਾ ਕੌਨਫਲਿਕਟ ਹੈ ਜਾਂ ਜੰਗ ਚੱਲ ਰਹੀ ਆ, ਉਹਦੇ ਵਿੱਚ 42,000 ਤੋਂ ਵੱਧ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ। ਤੇ ਇਸ ਟਾਈਮ ਹਿਜ਼ਬੁੱਲਾ ਦੇ ਨਾਲ ਵੀ ਲੜਾਈ ਹੈ, ਤੇ ਲੈਬਨਾਨ ਦੇ ਵਿੱਚ ਵੀ
ਬਹੁਤ ਵੱਡੇ ਜਿਹੜੇ ਇਲਾਕੇ ਨੇ ਉਹ ਇਜ਼ਰਾਈਲ ਦੇ ਟਾਰਗੇਟ ਤੇ ਨੇ। ਲੈਬਨਾਨ ਦੀ ਜਿਹੜੀ ਗਵਰਨਮੈਂਟ ਆ ਉਹਨੇ ਦੱਸਿਆ ਕਿ ਤਕਰੀਬਨ 1.2 ਮਿਲੀਅਨ ਜਿਹੜੇ ਲੋਕ ਨੇ ਉਹ ਇਹਨਾਂ ਇਲਾਕਿਆਂ ਨੂੰ ਛੱਡ ਕੇ ਹੁਣ ਤੱਕ ਜਾ ਚੁੱਕੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਨਾਰਦਰਨ ਲਾਈਟਸ ਤੁਸੀਂ ਦੇਖੋਗੇ ਅੱਜ ਰਾਤ ਨੂੰ, ਲਾਈਟ ਪੋਲੂਸ਼ਨ ਅਲੋਂਗ ਵਿਦ ਆਬਸਟਰਕਸ਼ਨਸ ਲਾਈਕ ਟਰੀਜ਼ ਤੇ ਹਾਊਸਸ ਨਾਰਥ ਦੇ ਵਿੱਚ ਇਹ ਦੇਖਣ ਨੂੰ ਮਿਲੂਗਾ। ਇਹ ਇੱਕ ਜਿਹੜਾ ਇਨਸੀਡੈਂਟ ਕਾਫੀ ਲੰਮੇ ਸਮੇਂ ਬਾਅਦ ਇਦਾਂ ਦੀ ਵਾਪਰਦੀ ਹੈਗੀ ਆ। ਕਹਿੰਦੇ ਵੀ ਐਕਟਿਵ ਸਾਈਕਲ ਆਫ ਦਾ ਸਨ ਤੇ ਹੋਰ ਬਹੁਤ ਸਾਰੀਆਂ ਡਿਸਟਰਬੈਂਸਸ ਜਿਹੜੀਆਂ ਆ ਉਹ ਜੀਓ ਮੈਗਨੈਟਿਕ ਸਟਾਰਮ ਭੇਜ ਰਹੇ ਆ ਧਰਤੀ ਵੱਲ ਨੂੰ, ਜਿਹਦੇ ਕਰਕੇ ਕੁਝ ਕਮਿਊਨੀਕੇਸ਼ਨ ਡਿਸਰਪਸ਼ਨ ਵੀ ਹੋ ਸਕਦੀ ਆ। ਪਰ ਇਹਦਾ ਇਹ ਹੋਊਗਾ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਲਰ ਆ ਉਹ ਤੁਸੀਂ ਜਿਹੜਾ ਅਸਮਾਨ ਆ ਉਹਦੇ ਵਿੱਚ ਦੇਖੋਗੇ ਜੀ। ਇਹ ਜਿਹੜੇ ਪਾਵਰਫੁਲ ਫਲੇਅਰਸ ਆ ਇਹਨਾਂ ਨੂੰ ਐਕਸ ਕਲਾਸ ਫਲੇਅਰਸ ਕਿਹਾ ਜਾਂਦਾ ਆ ਤੇ ਵੱਡਾ ਅਮਾਉਂਟ ਜਿਹੜਾ ਜੀਓ ਮੈਗਨੈਟਿਕ એનર્ਜੀ ਦਾ ਸੋਲਰ ਦੇ ਨਾਲ ਰਲ ਕੇ ਜਿਹੜਾ ਆ ਸੋਲਰ ਸਾਇੰਟਿਸਟ ਇਹ ਕਹਿੰਦੇ ਆ ਵੀ ਇਹ ਪ੍ਰੋਡਿਊਸ ਹੁੰਦਾ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਸਦਰਨ ਇਲਾਕਿਆਂ ਤੋਂ ਆ ਰਹੀ ਹੈ। ਇੱਥੇ ਇੱਕ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ ਜਿਹਦੀ ਉਮਰ 19 ਸਾਲ ਦੱਸੀ ਗਈ ਹੈ ਤੇ ਹੁਣ ਇਹਦੇ ਜਿਹੜੇ ਮਾਪੇ ਨੇ ਜਾਂ ਜਿਹੜੀਆਂ ਅਥਾਰਟੀਜ਼ ਨੇ ਉਹ ਇਹਦੀ ਭਾਲ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਲਾਸ ਐਂਜਲਸ ਕਾਉਂਟੀ ਸ਼ੈਰਿਫ ਦੇ ਡਿਪਾਰਟਮੈਂਟ ਨੇ ਇਹ ਗੱਲ ਦੱਸੀ ਹੈ ਕਿ ਇਹ ਜਿਹੜੀ ਬੱਚੀ ਹੈ 7 ਅਕਤੂਬਰ ਤੋਂ ਮਿਸਿੰਗ ਹੈ। ਜੇਲਿਨ ਜੈਸਮੀਨ ਮੌਨਰੇ ਇਹਦਾ ਨਾਮ ਦੱਸਿਆ ਗਿਆ, 19 ਸਾਲ ਦੀ ਉਮਰ ਹੈ। ਦੱਸਿਆ ਜਾ ਰਿਹਾ ਕਿ 1400 ਬਲਾਕ ਜਿਹੜਾ ਐਡਜਰ ਡਰਾਈਵ ਦੇ ਉੱਤੇ ਇਲਾਕਿਆਂ ਦੇ ਵਿੱਚ ਪੈਂਦਾ, ਉੱਥੇ ਇਹ ਇੱਕ ਜਰਮਨ ਸ਼ੈਫਰਡ ਡੌਗ ਦੇ ਨਾਲ ਦਿਖਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ। ਮੌਨਰੇ ਜਿਹੜੀ ਆ ਉਹਦੀ ਮੈਂਟਲ ਹੈਲਥ ਕੰਡੀਸ਼ਨ ਕੋਈ ਬਹੁਤ ਹੀ ਚੰਗੀ ਨਹੀਂ ਆ ਤੇ ਦੱਸਿਆ ਜਾ ਰਿਹਾ ਕਿ ਉਹ ਸੁਣਨ ਦੇ ਵਿੱਚ ਵੀ ਉਹਨੂੰ ਥੋੜੀ ਜਿਹੀ ਜਿਹੜੀ ਦਿੱਕਤ ਆ ਹੈਗੀ ਆ। ਹੁਣ ਹਿਸਪੈਨਿਕ ਫੀਮੇਲ ਜਿਹੜੀ ਆ ਉਹ 5 ਫੁੱਟ 3 ਇੰਚ ਕੱਦ ਦੀ ਜਿਹੜੀ ਆ ਉਹ ਦੱਸੀ ਗਈ ਹੈ ਤੇ ਉਹਨੇ weight ਜਿਹੜਾ ਉਹ 110 ਪਾਉਂਡ ਦੇ ਕਰੀਬ ਦੱਸਿਆ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਇੱਕ ਹੋਰ ਜਿਹੜੀ ਹੈ ਹਿਸਪੈਨਿਕ ਮੂਲ ਦੀ ਕੁੜੀ ਲੰਘੇ ਦਿਨੀ ਜਿਹੜੀ ਆ ਉਹ ਲਾਪਤਾ ਹੋਈ ਸੀਗੀ, ਜਿਸ ਦੀ ਬਾਅਦ ਦੇ ਵਿੱਚ ਭਾਲ ਜਿਹੜੀ ਆ ਉਹ ਕਰ ਲਈ ਗਈ ਸੀ। ਜਿਹੜੀ ਲਾਸ ਐਂਜਲਸ ਰੀਜਨਲ ਕ੍ਰਾਈਮ ਸਟਾਪਰਸ ਆ ਜਿਹੜੇ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਜਿਹੜਾ ਉਹ ਜਾਰੀ ਕੀਤਾ ਇਸ ਕੁੜੀ ਦੀ ਭਾਲ ਦੇ ਲਈ ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਡਾਓ ਜੋਨ ਇੰਡਸਟਰੀਅਲ ਜਿਹੜੇ ਆ ਉਹ 0.1% ਡਾਊਨ ਗਿਆ ਹੋਗਾ ਤੇ S&P ਇੰਡੈਕਸ ਜਿਹੜਾ ਉਹ 0.2% ਡਾਊਨ ਗਿਆ ਤੇ ਇਸੇ ਤਰ੍ਹਾਂ ਜਿਹੜਾ ਨੈਸਡੈਕ ਆ ਉਹ 0.1% ਡਾਊਨ ਗਿਆ ਹੈਗਾ। ਸੋ ਜਿਹੜਾ ਨਵਾਂ ਜੌਬ ਡਾਟਾ ਆਇਆ ਹੈਗਾ ਆ ਉਹਦੇ ਬੇਸ ਦੇ ਉੱਤੇ ਜਿਹੜੀ ਸਟਾਕ ਮਾਰਕੀਟ ਇਦਾਂ ਰਿਐਕਟ ਕੀਤੀ ਆ। ਕੱਲ ਸਟਾਕ ਮਾਰਕੀਟ ਬਹੁਤ ਅਪ ਗਈ ਸੀ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ ਜੇਕਰ ਗੱਲ ਕਰੀਏ ਤਾਂ 83 ਰੁਪਏ ਤੇ 95 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ 65 ਪੈਸਿਆਂ ਦੇ ਬਰਾਬਰ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।